ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਇਸ਼ੂਜ਼ ਤੋਂ ਬਾਅਦ ਆਪਾਂ ਸਾਡੇ ਦਰਸ਼ਕਾਂ ਵਾਲੀਆਂ ਜਿਹੜੀਆਂ ਲਿਖਤਾਂ ਨੇ, ਇੱਕ ਦੋ ਕਮੈਂਟ ਕਰਨਾ ਚਾਹੁੰਦਾ। ਇੱਕ ਤਾਂ ਅਸੀਂ ਸਾਰੇ ਦਰਸ਼ਕਾਂ ਦਾ, ਸਰੋਤਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਕਿ ਕੱਲ੍ਹ ਦਾ ਜਿਹੜਾ ਸਾਡਾ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਕੀਤਾ ਸੈਗਮੈਂਟ ਸੀ, ਉਸ ਦੇ ਉੱਤੇ ਬਹੁਤ ਹਾਂ ਪੱਖੀ ਕਮੈਂਟ ਆਏ, ਫੋਨ ਕਾਲਸ ਵੀ ਆਈਆਂ ਜੀ, ਔਰ ਬਹੁਤਿਆਂ ਨੇ ਉਸ ਨੂੰ ਪਸੰਦ ਕੀਤਾ। ਕੁਛ ਕੁ ਵੀਰਾਂ ਨੂੰ ਲੱਗਾ ਕਿ ਵੀ ਅਸੀਂ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ ਨਹੀਂ ਐਂਡੋਰਸ ਕਰਦੇ, ਉਹ ਚਾਹੁੰਦੇ ਨੇ ਕਿ ਹੋਏ ਕੁਛ ਨੂੰ ਹੋਰ ਨੂੰ ਐਂਡੋਰਸ ਕਰਨ ਦਾ ਲੱਗਾ ਜੀ। ਪਰ ਮੈਂ ਉਹਨਾਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਆਪਣੀ ਇਨਪੁਟ ਦਿੱਤੀ। ਔਰ ਮੈਂ ਇਹ ਵੀ ਦੇਖਦਾ ਹੁਣ ਵੀ ਇਸ ਸੈਗਮੈਂਟ 'ਤੇ 3-4 ਕਮੈਂਟ ਮਨਜੀਤ ਸਿੰਘ, ਆਜ਼ਾਦ ਜੱਟ, ਬਲਹਾਰ ਸਿੰਘ ਕੰਗ ਦੇ ਨੇ। ਪਰ ਜਦੋਂ ਵੀ ਕੋਈ ਇੰਟਰਨੈਸ਼ਨਲ ਇੰਪੋਰਟੈਂਸ ਵਾਲਾ ਜਿਹੜਾ ਅਲਟੀਮੇਟਲੀ ਇਕੋਨਮੀ ਔਰ ਜੀਓ ਪੋਲੀਟਿਕਸ, ਇਹ ਡਿਸਾਈਡਿੰਗ ਫੈਕਟਰ ਹੁੰਦੇ ਨੇ। ਪਰ ਮੈਨੂੰ ਬਹੁਤ ਵਾਰ ਲੱਗਦਾ ਹੁੰਦਾ ਵੀ ਸ਼ਾਇਦ ਆਪਣੇ ਬਹੁਤ ਸਾਰੇ ਵੀਰ ਭੈਣ ਇਸ ਵਿਸ਼ੇ ਦੇ ਉੱਤੇ ਬਹੁਤੀ ਦਿਲਚਸਪੀ ਨਹੀਂ ਰੱਖਦੇ ਜਾਂ ਨਹੀਂ ਲੈਂਦੇ। ਇਹ ਤਾਂ ਸਮਝ ਆ ਸਕਦਾ ਕਿਉਂਕਿ ਅਸੀਂ ਬਹੁਤ ਸੀਮਤ ਆਪਣੇ ਦਾਇਰਾ ਕਾਰ 'ਚ ਸੋਚਦੇ, ਪਰ ਇਹ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਪੜ੍ਹਨ ਦੀਆਂ ਰੁਚੀਆਂ, ਸਮਝਣ ਦੀ ਕੋਸ਼ਿਸ਼, ਸਮਝਣ ਦੀਆਂ ਰੁਚੀਆਂ ਹੋਣੀਆਂ ਚਾਹੀਦੀਆਂ ਨੇ ਕਿ ਕਿਉਂਕਿ ਜੀਓ ਪੋਲੀਟਿਕਸ ਔਰ ਇਕੋਨਮੀ ਅਲਟੀਮੇਟਲੀ ਨੇਸ਼ਨ ਬਣਾਉਣ ਲਈ ਵੀ ਅਤੇ ਜਦੋਂ ਬਣ ਜਾਂਦੇ ਨੇ ਉਹਦੀ ਸਰਵਾਈਵਲ ਲਈ ਵੀ। ਔਰ ਅੱਜ ਅਸੀਂ ਦੋਵੇਂ ਹੀ ਇਸ਼ੂ ਜਿਹੜੇ ਨੇ ਇਸ ਨਾਲ ਰਿਲੇਟਡ ਹੀ ਆਪਣੇ ਗੁਆਂਢੀ ਪਾਕਿਸਤਾਨ ਔਰ ਭਾਰਤ ਦਾ ਮੁਕਾਬਲਾ ਔਰ ਜੀਓ ਪੋਲੀਟਿਕਸ ਦੇ ਵਿੱਚ ਤਾਂ ਸਾਰੇ ਸਾਊਥ ਏਸ਼ੀਆ ਦੀ ਗੱਲ ਹੋਈ ਔਰ ਸਾਡੀ ਈਵਨ ਭਾਰਤ ਦੇ ਹਵਾਲੇ ਨਾਲ ਉਹਨਾਂ ਦੇ ਐਕਸ ਪ੍ਰਾਈਮ ਮਿਨਿਸਟਰ ਦਾ ਤਬਸਰਾ ਔਰ ਸੁਪਰੀਮ ਕੋਰਟ ਨੇ ਕਿਵੇਂ ਕਰਪਸ਼ਨ ਦਾ ਰਸਤਾ ਖੁੱਲ੍ਹਾ ਛੱਡ ਦਿੱਤਾ ਹੈ ਦੋਨੋਂ ਡਿਸੀਜਨਸ ਦੇ ਨਾਲ। ਸੋ ਇਹ ਬੜੀ ਅਹਿਮੀਅਤ ਵਾਲੇ ਇਸ਼ੂ ਨੇ। ਇਹ ਤੁਹਾਨੂੰ ਓਵਰਆਲ ਪਿਕਚਰ ਸਮਝਣ 'ਚ ਮਦਦ ਕਰਦੇ ਨੇ। ਹਿਊਮਨ ਰਾਈਟਸ ਵਰਡ ਬਹੁਤ ਪਾਵਰਫੁਲ ਹੈ। ਅਸੀਂ ਉਸ ਨੂੰ ਹੀ ਜ਼ੁਲਮ ਨਾ ਸਮਝੀਏ ਜਿਹਦੇ 'ਚ ਕਿ ਸਿਰਫ ਬੰਦੇ ਮਾਰੇ ਜਾਂਦੇ ਨੇ। ਬਹੁਤ ਵਾਰ ਤੁਹਾਨੂੰ ਕੋਲੋਨਾਈਜ਼ ਕਰਕੇ, ਤੁਹਾਨੂੰ ਬਸਤੀ ਵਾਂਗ ਰੱਖ ਕੇ, ਜਿਵੇਂ ਫਿਰ ਤੁਹਾਡੇ ਸਾਧਨ ਐਕਸਪਲੋਇਟ ਕੀਤੇ ਜਾਂਦੇ, ਜਿਵੇਂ ਪਾਣੀਆਂ ਦਾ ਮੁੱਦਾ ਹੁੰਦਾ ਹੈ, ਜਿਵੇਂ ਜਿਸ ਹੱਦ ਤੱਕ ਜਾ ਕੇ ਅੱਜ ਪੰਜਾਬ ਦੇ ਵਿੱਚ ਕਿਵੇਂ ਬਿਮਾਰੀ, ਕੈਂਸਰ, ਵਾਟਰ ਗ੍ਰਾਫ ਦਾ ਥੱਲੇ ਜਾਣਾ ਔਰ ਗੁੰਡਾਗਰਦੀ, ਇਹ ਸਾਰੇ ਫੈਕਟਰ ਵੀ। ਔਰ ਅਲਟੀਮੇਟਲੀ ਇਹ ਜੀਓ ਪੋਲੀਟਿਕਸ ਔਰ ਇਕਨੋਮਿਕਸ ਇਹ ਮੇਜਰ ਜਿਹੜੇ ਨੇ ਮੂਵਰ ਐਂਡ ਸ਼ੇਕਰ ਹੁੰਦੇ ਨੇ ਕਿਸੇ ਸੁਸਾਇਟੀ ਦੇ। ਸੋ ਇਹ ਤਾਂ ਮੈਂ ਦਰਖਾਸਤ ਹੀ ਕਰ ਸਕਦਾ ਕਿ ਵੀ ਥੋੜ੍ਹਾ ਬਹੁਤ ਇਹਨਾਂ ਵਿਸ਼ਿਆਂ 'ਚ ਵੀ ਜ਼ਰੂਰ ਦਿਲਚਸਪੀ ਲਓ। ਹਾਂਜੀ ਜੀ ਡਾਕਟਰ ਸਾਹਿਬ, ਸਾਡੇ ਕੋਲ ਮੈਸੇਜ ਆਇਆ ਹੈ ਵੀਰ ਰਾਮਜੀਤ ਧਾਲੀਵਾਲ ਜੀ ਦਾ। ਇਹ ਲਿਖਦੇ ਹਨ, ਬਾਦਲਾਂ ਨੂੰ ਕੋਈ ਨਹੀਂ ਮਾਰਿਆ। ਗੱਲ ਤਾਂ ਸਿਰਫ ਇੰਨੀ ਹੈ ਕਿ ਬਾਦਲ ਪਰਿਵਾਰ ਪਿਛਲੇ ਦਹਾਕੇ ਤੋਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਵਿਕਾਸ ਕਰਨ ਦੇ ਚੱਕਰ 'ਚ ਧਰਤੀ ਤੇ ਪੈਰ ਹੀ ਨਹੀਂ ਰੱਖ ਸਕਿਆ, ਹੈਲੀਕਾਪਟਰ 'ਚ ਹੀ ਰਹੇ। ਸੋ ਪੰਜਾਬ ਦੇ ਲੋਕ ਆਪਣੇ ਹਰਮਨ ਪਿਆਰੇ ਲੀਡਰਾਂ ਦੀ ਕਦਰ ਕਰਦੇ ਹੋਏ ਉਹਨਾਂ ਦਾ ਹਿੱਸਾ ਅੱਡ ਰੱਖੀ ਬੈਠੇ ਸੀ। ਬਸ ਅਮਾਨਤ ਵਾਪਸ ਕਰ ਰਹੇ ਨੇ। ਬਈ ਅਸੀਂ ਕਿਸੇ ਦਾ ਹੱਕ ਨਹੀਂ ਮਾਰਦੇ ਤੇ ਨਾ ਹੀ ਕਿਸੇ ਨੂੰ ਮਾਰਨਾ ਚਾਹੀਦਾ ਹੈ। ਜੀ ਡਾਕਟਰ ਸਾਹਿਬ, ਇਸ ਨੂੰ ਕਹਿੰਦੇ ਨੇ ਰਿਡੀਕਿਊਲ ਕਰਨਾ। ਸੋ ਰਾਮਜੀਤ ਧਾਲੀਵਾਲ ਨੇ ਬੜੇ ਛੋਟੇ ਲੇਖ ਰਾਹੀਂ, ਛੋਟੀ ਲਿਖਤ ਰਾਹੀਂ ਰਿਡੀਕਿਊਲ ਕਰਕੇ ਕਿਹਾ, ਕਿਉਂਕਿ ਰਿਐਕਟ ਕਰ ਰਹੇ ਨੇ ਜਿਹੜਾ ਬਾਦਲ ਦੇ ਉੱਤੇ ਜੁੱਤੀ ਸੁੱਟੀ ਨਹੀਂ ਮਾਰੀ ਗਈ ਔਰ ਇਸ ਨੂੰ ਲੈ ਕੇ ਅੱਡ ਅੱਡ ਆਪਣੀ ਗੱਲ ਕਰ ਰਹੇ। ਉਹਨਾਂ ਨੇ ਕਿਹਾ ਜੀ ਇਹਨਾਂ ਦੇ ਪੈਰ ਧਰਤੀ ਤੇ ਹੈ ਹੀ ਨਹੀਂ ਸੀ, ਤਾਂ ਹੈਲੀਕਾਪਟਰਾਂ 'ਚ ਉੱਪਰ ਘੁੰਮਦੇ ਸੀ, ਇਹ ਤਾਂ ਪਾਣੀ 'ਚ ਬੱਸਾਂ ਚਲਾਉਂਦੇ ਸੀ, ਉੱਤਰ ਘੁੰਮਦੇ ਸੀ। ਹੁਣ ਲੋਕਾਂ ਨੇ ਇਹਨਾਂ ਦੇ ਵੰਡੇ ਦਾ ਹਿੱਸਾ ਰੱਖਿਆ ਹੋਇਆ ਸੀ। ਜਦੋਂ ਹੁਣ ਧਰਤੀ 'ਤੇ ਉਤਰੇ ਨੇ, ਜਲਾਲਾਬਾਦ 'ਚ ਸੁਖਬੀਰ ਹੋਏ, ਲੰਬੀ ਦੇ ਵਿੱਚ ਬਾਦਲ ਹੋਏ, ਉਹਨਾਂ ਨੇ ਕਿਹਾ ਜੀ ਅਸੀਂ ਕਿਸੇ ਨੂੰ ਨਹੀਂ ਮਾਰਦੇ, ਇਸ ਤਾਂ ਯਕੀਨ ਹੀ ਨਹੀਂ ਕਰਦੇ ਕਿਸੇ ਵੀ, ਅਸੀਂ ਤਾਂ ਇਹਨਾਂ ਦਾ ਹਿੱਸਾ ਲੋਕ ਦੇ ਰਹੇ ਨੇ ਇਹਨਾਂ ਨੂੰ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਦੁਬਈ ਤੋਂ ਵੀਰ ਸਤਿੰਦਰ ਸਿੰਘ ਜੀ ਦਾ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਚੋਣਾਂ ਵਿੱਚ ਖਾਲਿਸਤਾਨ ਦੀ ਸਮਰਥਕ ਪਾਰਟੀ ਜਿੱਤੇ, ਪਰ ਜ਼ਿਆਦਾ ਜ਼ੋਰ ਕੇਜਰੀਵਾਲ ਦਾ ਹੈ ਤੇ ਕੇਜਰੀਵਾਲ ਜਿੱਤ ਵੀ ਜਾਂਦਾ ਹੈ ਤਾਂ ਕੋਈ ਨਿਰਾਸ਼ ਹੋਣ ਵਾਲੀ ਗੱਲ ਨਹੀਂ। ਉਹ ਪੰਜਾਬ ਵਿੱਚ ਨਸ਼ੇ ਬੰਦ ਕਰੇਗਾ ਤਾਂ ਸਿੱਖ ਮਜ਼ਬੂਤ ਹੋਣਗੇ ਤੇ ਸਿੱਖੀ ਮਜ਼ਬੂਤ ਹੋਵੇਗੀ। ਮੈਂ ਦਾਅਵੇ ਨਾਲ ਕਹਿੰਦਾ ਕਿ ਮੌਜੂਦਾ ਸਮੇਂ ਵਿੱਚ ਜੇ ਪਾਕਿਸਤਾਨ ਮਦਦ ਵੀ ਕਰੇ ਤਾਂ ਸਿੱਖ ਆਜ਼ਾਦੀ ਨਹੀਂ ਲੈ ਸਕਦੇ, ਕਿਉਂਕਿ ਹਾਲਾਤ ਬਹੁਤ ਖਰਾਬ ਹਨ। ਇਹੀ ਹਕੀਕਤ ਹੈ, ਪ੍ਰਵਾਨ ਕਰਨੀ ਪਵੇਗੀ। ਅੰਤ ਗੱਲ ਲੜਾਈ ਤੇ ਆ ਕੇ ਮੁੱਕਣੀ ਹੈ। ਜੀ ਡਾਕਟਰ ਸਾਹਿਬ, ਵੀਰ ਸਤਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਕਿੱਥੋਂ ਲਿਖਿਆ? ਦੁਬਈ ਤੋਂ ਜੀ। ਉਹਨਾਂ ਨੇ ਗੱਲਾਂ ਤਾਂ ਸਿਆਣੀ, ਕਨਕਲੂਜਨ ਦੀ ਗੱਲ ਉਹਨਾਂ ਦੀ ਬੜੀ ਸਿਆਣੀ ਹੈ, ਪਰ ਉੱਪਰ ਜੇ ਜਾ ਕੇ ਸ਼ੁਰੂ ਕਨਫਿਊਜ਼ਨ ਤੋਂ ਕੀਤਾ। ਉਹਨਾਂ ਨੇ ਇਹ ਕਿਹਾ ਕਿ ਬਈ ਇਸ ਵੇਲੇ ਹਾਲਾਤ ਬਹੁਤ ਮਾੜੇ ਨੇ
ਔਰ ਜੇ ਪਾਕਿਸਤਾਨ ਵੀ ਮਦਦ ਕਰੇ ਤੇ ਅਸੀਂ ਆਜ਼ਾਦੀ ਨਹੀਂ ਲੈ ਸਕਦੇ। ਫਿਰ ਉਹਨਾਂ ਨੇ ਉਸ ਤੋਂ ਪਹਿਲਾਂ ਕਿਹਾ ਕਿ ਵੀ ਕੋਈ ਗੱਲ ਨਹੀਂ ਹੈ, ਜੇ ਖਾਲਿਸਤਾਨੀ ਧਿਰਾਂ ਨਹੀਂ ਵੀ ਹੈ ਕੋਈ ਨਹੀਂ, ਕੇਜਰੀਵਾਲ ਹੀ ਆ ਜਾਏ, ਕੇਜਰੀਵਾਲ ਨਸ਼ੇ ਬੰਦ ਕਰ ਦੇਗਾ ਤੇ ਫਿਰ ਉਹਦੇ 'ਚੋਂ ਅਸੀਂ ਜਿਹੜਾ ਹੈ ਮਜ਼ਬੂਤ ਹੋ ਜਾਵਾਂਗੇ, ਫਿਰ ਅਸੀਂ ਲੜਾਈ ਕਰਾਂਗੇ। ਔਰ ਗੱਲ ਅਲਟੀਮੇਟ ਉਹਨਾਂ ਨੇ ਕਿਹਾ ਵੀ ਲੜੇ ਬਿਨਾਂ ਬਣਨੀ ਨਹੀਂ। ਹੁਣ ਇਹ ਹਾਲਾਂਕਿ ਬਹੁਤ ਚੰਗੀ ਭਾਵਨਾ, ਉਹਨਾਂ ਨੂੰ ਇਸ ਗੱਲ ਦੀ ਸਮਝ ਆਇਆ ਕਿ ਫਾਈਨਲੀ ਕਉ किसी को राज न दे हैं, जो ले हैं निज बल से ले हैं, और शस्त्रन के अधीन है राज, कि पोलिटिकल पावर ਤਾਂ ਇਵੇਂ ਨਿਕਲਦੀ ਹੈ। ਪਰ ਇਹ ਇਹਨਾਂ ਨੂੰ ਕਿਵੇਂ ਲੱਗਦਾ ਹੈ ਜਾਂ ਕਿਉਂ ਲੱਗਦਾ ਹੈ ਕਿ ਵੀ ਇਹ ਜਿਹੜੀਆਂ ਡਰੱਗਸ ਨੇ ਇਹ ਕੇਜਰੀਵਾਲ ਬੰਦ ਕਰਦੇ, ਇਹ ਲਿਆਂਦੀਆਂ ਕਿਹਨਾਂ ਨੇ ਡਰੱਗਸ? ਜਿਹਨਾਂ ਏਜੰਸੀਆਂ ਨੇ ਲਿਆਂਦੀਆਂ ਨੇ, ਉਹੀ ਏਜੰਸੀਆਂ ਦੇ ਲਈ ਜਿਹੜਾ ਵੀ ਬਣਦਾ ਉਹ ਕੰਮ ਕਰਦਾ, ਜੇ ਨਹੀਂ ਕਰਦਾ ਤਾਂ ਫਿਰ ਉਹ ਤੁਰਦਾ ਹੁੰਦਾ। ਸੋ ਪੰਜਾਬ ਦੀ ਸਿਚੁਏਸ਼ਨ ਦੇ ਵਿੱਚ ਉਹ ਕੇਜਰੀਵਾਲ ਹੋਏ, ਕਾਂਗਰਸ ਹੋਏ, ਕੋਈ ਵੀ ਬਦਲ, ਇਸ ਗੱਲ ਨੂੰ ਮੰਨ ਕੇ ਤੁਰੀਏ ਕਿ ਪੰਜਾਬ ਨੂੰ ਏਜੰਸੀਆਂ ਰਨ ਕਰਦੀਆਂ ਨੇ। ਬਾਕੀ ਪਾਕਿਸਤਾਨ ਦੀ ਮਦਦ ਅਸੀਂ ਡਿਪਲੋਮੈਟਿਕ ਲੈਵਲ 'ਤੇ ਇੰਟਰਨੈਸ਼ਨਲੀ ਮੰਗਦੇ ਹਾਂ। ਆਪਣੀ ਲੜਾਈ ਸਾਨੂੰ ਆਪ ਲੜਨੀ ਪਏਗੀ, ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਔਰ ਖਾਲਿਸਤਾਨੀ ਧਿਰ ਨਹੀਂ ਹੈ, ਜ਼ਾਹਰ ਹੈ ਕਿ ਅਸੀਂ ਆਪਣੀਆਂ ਪੰਥਕ ਧਿਰਾਂ ਜਿਹੜੀਆਂ ਨੇ ਉਹਨਾਂ ਨੇ ਕਦੇ ਵੀ ਸਿਆਣਪ ਦੇ ਨਾਲ ਇੱਕ ਦੂਜੇ ਦੇ ਨਾਲ ਸੋਲੀਡੈਰਿਟੀ ਰੱਖ ਕੇ ਤੁਰਨ ਦੀ ਕੋਸ਼ਿਸ਼ ਨਹੀਂ ਕੀਤੀ। ਆਪੋ ਆਪਣਾ ਸਾਡਾ ਸਭ ਦਾ ਰਾਗ ਹੈ, ਉਹਦੇ ਲਈ ਅਸੀਂ ਕਿਸੇ ਨੂੰ ਵੀ ਦੋਸ਼ ਨਹੀਂ ਦਿੰਦੇ। ਅਸੀਂ ਵੀ ਉਸ ਕਿਸਮ ਦੀ ਮਾਨਸਿਕਤਾ ਦਾ ਸ਼ਿਕਾਰ ਹੈ। ਨਤੀਜੇ ਦੇ ਤੌਰ 'ਤੇ ਜਦੋਂ ਇੱਕ ਵੈਕਿਊਮ ਕ੍ਰੀਏਟ ਹੁੰਦਾ ਹੈ, ਉਹਦੇ 'ਚ ਫਿਰ ਕੋਈ ਵੀ ਵੜ ਸਕਦਾ, ਉਹਦੇ 'ਚ ਕੇਜਰੀਵਾਲ ਆ ਕੇ ਵੜ ਗਿਆ। ਔਰ ਹੁਣ ਉਹ ਜਿੱਤ ਜਾਏ ਨਾ ਜਿੱਤੇ, ਹੰਗ ਅਸੈਂਬਲੀ ਹੋਏ, 3 ਧਿਰੀ ਮੁਕਾਬਲੇ ਨੇ, ਕੱਲ੍ਹ ਨੂੰ ਕੇਜਰੀਵਾਲ ਕਾਂਗਰਸ ਅਲਾਇੰਸ ਹੋ ਜਾਏ, ਕਾਂਗਰਸ ਅਕਾਲੀ ਅਲਾਇੰਸ, ਕੁਛ ਵੀ, ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਹੈ। ਪਰ ਇਹ ਜ਼ਰੂਰ ਹੈ ਕਿ ਸਿੱਖ ਕੌਮ ਇੱਕ ਵਾਰ ਫਿਰ ਆਪਣੇ ਅਸਲੀ ਏਜੰਡੇ ਨੂੰ ਛੱਡ ਕੇ ਉਸੇ ਹੀ ਕਿਸਮ ਦੇ ਜਿਹੜੇ ਭੰਬਲ ਭੂਸੇ ਦਾ ਸ਼ਿਕਾਰ ਹੋ ਰਹੀ ਹੈ। ਸਾਨੂੰ ਇਸ ਗੱਲ ਦਾ ਜ਼ਰੂਰ ਦੁੱਖ ਹੈ। ਸੋ ਵੀਰ ਸਤਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦੀ ਬਾਣੀ ਰਾਗ ਗੌੜੀ 52 ਅੱਖਰੀ ਦੇ 2 ਸ਼ਲੋਕ ਚੁਣੇ ਨੇ ਜੀ, ਕਿਉਂਕਿ ਇਹ ਵਰਨੈਕੂਲਰ ਦੇ ਉੱਤੇ ਜਿਹੜਾ ਪੰਜਾਬੀ ਦਾ ਹੈ ਉਸ ਦੇ ਉੱਤੇ ਚੱਲ ਰਿਹਾ। ਇੱਕ ਇੱਕ ਸ਼ਬਦ ਦੇ ਉੱਤੇ ਅੱਜ ਧੱਦਾ ਤੇ ਨੰਨਾ 2 ਸ਼ਬਦਾਂ ਦੇ ਉੱਤੇ ਜਿਹੜੇ ਉਹਨਾਂ ਦਾ 2 ਲਫ਼ਜ਼ਾਂ ਤੇ ਕਬੀਰ ਸਾਹਿਬ ਦੀ ਰਚਨਾ ਜੀ। ਧੱਦਾ ਅਰਧ ਹੈ ਉਰਦ ਨਬੇਰਾ, ਅਰਧ ਹੈ ਉਰਦ ਹੈ ਮੰਝ ਬਸੇਰਾ, ਅਰਧ ਹੈ ਛਾੜ ਉਰਦ ਜੋ ਆਵਾ, ਤੋ ਅਰਧ ਹੈ ਉਰਦ ਮਿਲਿਆ ਸੁਖ ਪਾਵਾ। ਹੁਣ ਹਾਲਾਂ ਜਿਹੜੇ ਇਸ ਦੇ ਵਿਚਾਰਵਾਨ ਨੇ ਉਹ ਅਰਧ ਹੈ ਤੇ ਉਰਦ ਨੂੰ ਧਰਤੀ ਕਹਿੰਦੇ ਨੇ, ਉਰਦ ਨੂੰ ਅਸਮਾਨ ਕਹਿੰਦੇ ਨੇ। ਕਿ ਭਾਈ ਇਹ ਜਿਹੜਾ ਹੈ ਅਲਟੀਮੇਟਲੀ ਲੋਅਰ ਦਾ ਔਰ ਹਾਇਰ ਦਾ ਰੌਲਾ ਹੈ। ਔਰ ਜਦੋਂ ਰੱਬ ਦੋਨਾਂ 'ਚ ਹੈ, ਧਰਤੀ 'ਤੇ ਵੀ ਹੈ, ਅਸਮਾਨ 'ਤੇ ਵੀ ਹੈ, ਜਦੋਂ ਥੱਲੋਂ ਛੱਡ ਕੇ ਬੰਦਾ ਉੱਪਰ ਚਲੇ ਜਾਂਦਾ ਹੈ ਤੇ ਇਸ 'ਚੋਂ ਸੁੱਖ ਮਿਲਦਾ। ਪਰ ਮੈਂ ਸਮਝਦਾ ਹਾਂ ਵੀ ਇਹ ਅਰਧ ਔਰ ਉਰਦ, ਹਾਲਾਂਕਿ ਇਹ ਸੰਸਕ੍ਰਿਤ ਦੇ ਸ਼ਬਦ ਨੇ, ਅਰਧ ਥੱਲੜੇ ਹਿੱਸੇ ਨੂੰ ਕਹਿੰਦੇ ਨੇ, ਉਰਦ ਉਚਾਈ ਨੂੰ ਕਹਿੰਦੇ ਨੇ। ਸੋ ਇਹਦੇ 'ਚ ਅਰਧ ਜਿਹੜਾ ਹੈ ਮੈਟੀਰੀਅਲਿਸਟਿਕ ਵੇ ਆਫ ਲਾਈਫ ਹੈ। ਦੁਨਿਆਵੀ ਤੌਰ ਦੇ ਉੱਤੇ ਜਦੋਂ ਅਸੀਂ ਮਾਇਆ ਦੇ ਵਿੱਚ ਫਸੇ ਹਾਂ ਤੇ ਇਹ ਮਾਨੋ ਅਸੀਂ ਅਰਧ ਕਿਸਮ ਦਾ ਜੀਵਨ ਜੀ ਰਹੇ, ਤੇ ਉਰਦ ਜਾਂ ਜਿਹਨੂੰ ਬਾਅਦ ਦੇ ਵਿੱਚ ਦਸਮ ਦੁਆਰ ਖੁੱਲ੍ਹਣਾ ਜਾਂ ਅੰਮ੍ਰਿਤ ਧਾਰਾ ਹੋਣੀ, ਇਹ ਉਹ ਹੈ ਜਿਹੜੀ ਉੱਚ ਅਵਸਥਾ ਹੈ, ਜਿਹੜੀ ਕਿ ਜਦੋਂ ਅਸੀਂ ਖੰਡਾਂ ਦੀ ਗੱਲ ਵੀ ਕਰਦੇ ਹਾਂ ਤੇ ਇਹ 2 ਰੈਲਮਸ ਦੇ ਵਿੱਚ ਇਹਨਾਂ ਦੀ ਵਿਚਾਰ ਹੁੰਦੀ ਹੈ। ਪਰ ਇੱਕ ਉਹ ਹੈ ਜਦੋਂ ਅਸੀਂ ਸੱਚਖੰਡ ਵਿੱਚ ਵਸਦੇ ਹਾਂ। ਸੋ ਸੱਚਖੰਡ ਜ਼ਰੂਰੀ ਨਹੀਂ ਕਿ ਮਰਨ ਤੋਂ ਬਾਅਦ ਵਾਸਤੇ ਦੀ ਗੱਲ ਹੈ, ਕਿ ਜਦੋਂ ਸਾਡਾ ਜੀਵਨ ਉਸ ਉਚਾਈ ਦੇ ਉੱਤੇ ਜਿਹੜਾ ਕਿ ਨਿਰੰਕਾਰ ਦੀ ਯਾਦ ਨਾਲ ਜੁੜਿਆ ਹੁੰਦਾ ਤੇ ਫਿਰ ਸਾਡੇ ਸਾਰੇ ਕੰਮ ਹੀ ਉਸ ਭਾਣੇ ਦੇ ਵਿੱਚ ਹੁੰਦੇ ਨੇ। ਫਿਰ ਸਾਨੂੰ ਸੁੱਖ ਦੁੱਖ, ਊਚ ਨੀਚ, ਸੋਨਾ ਮਿੱਟੀ, ਹਰ ਸੋਗ ਸਭ ਬਰਾਬਰ ਲੱਗਦੇ ਨੇ। ਸੋ ਮੈਂ ਉਹਨੂੰ ਸੈਕੰਡ ਪਾਰਟ ਜਿਹੜਾ ਮੈਂ ਕਿਹਾ, ਮੈਂ ਉਹਨੂੰ ਆਧਾਰ ਬਣਾ ਕੇ ਵਿਚਾਰੇ ਦਿਆਂਗਾ ਕਿ ਭਾਈ ਇਹ ਧੱਦਾ ਸ਼ਬਦ ਦੱਸਦਾ ਹੈ ਕਿ ਵੀ ਸਾਡੇ ਅੰਦਰ ਇੱਕ ਪਾਸੇ ਉੱਚ ਅਵਸਥਾ ਹੈ ਤੇ ਦੂਜੇ ਪਾਸੇ ਨਿਵਾਣ ਦੀਆਂ ਰੁਚੀਆਂ, ਪਸ਼ੂ ਰੁਚੀਆਂ ਦੇ ਵਿੱਚ ਝਗੜਾ ਹੈ, ਇਹਦਾ ਨਿਬੇੜਾ ਕਰਨ ਦੀ ਲੋੜ ਹੈ। ਪਰ ਅਲਟੀਮੇਟਲੀ ਦੋਨੋਂ ਹੀ ਅਵਸਥਾਵਾਂ, ਅਰਧ ਜਾਂ ਉਰਦ, ਇਹਨਾਂ ਦੇ ਵਿੱਚ ਰੱਬ ਦਾ ਹੀ ਵਾਸਾ ਹੁੰਦਾ ਹੈ, ਕਿਉਂਕਿ ਰੱਬ ਨੇ ਸਾਨੂੰ ਬਣਾਇਆ ਤੇ ਕੰਟਰੋਲਿੰਗ ਅਥਾਰਟੀ ਉਹੀ ਹੈ। ਅਰਧ ਛਾੜ ਉਰਦ ਜੋ ਆਵ, ਪਰ ਜਦੋਂ ਸਾਡਾ ਇਨਸਾਨੀ ਮਨ ਅਰਧ ਨਿਮਨ ਜਾਂ ਲੋਅਰ ਹਾਲਤ ਚੋਂ, ਜਿਹੜੀ ਦੁਨਿਆਵੀ ਮਾਇਆਵਾਦੀ ਰੁਚੀ ਹੈ, ਇਹਦੇ ਚੋਂ ਨਿਕਲ ਕੇ
ਉਰਦ ਦੇ ਵਿੱਚ ਆ ਜਾਂਦਾ ਹੈ, ਉਸ ਸੁਚਿਆਨ ਅਵਸਥਾ ਦੇ ਵਿੱਚ ਆ ਜਾਂਦਾ ਹੈ, ਆਤਮਿਕ ਜੀਵਨ ਜਿਉਂਦਾ ਹੈ। ਜੀ ਤੋ ਅਰਧ ਹੈ ਉਰਧ ਹੈ ਮਿਲਿਆ ਸੁਖ ਪਾ। ਫਿਰ ਸਾਰੇ ਅੰਦਰ ਹੀ ਫਿਰ ਅਰਧ ਤੇ ਉਰਧ ਦਾ ਵੀ ਝਗੜਾ ਮਿਟ ਜਾਂਦਾ ਹੈ ਤੇ ਸਿਰ ਤੋਂ ਪੈਰਾਂ ਤੱਕ ਇੱਕ ਵਜੂਦ ਬਣ ਜਾਂਦਾ ਹੈ ਜਿਹੜਾ ਰੱਬ ਦੀ ਯਾਦ ਨੂੰ ਸਮਰਪਿਤ ਹੁੰਦਾ ਹੈ ਔਰ ਉਸ ਚੋਂ ਸੁਖ ਹਾਸਲ ਹੁੰਦਾ ਹੈ। ਨੰਨਾ ਸ਼ਬਦ ਦੇ ਲਈ ਕਬੀਰ ਸਾਹਿਬ ਨੇ ਫਰਮਾਇਆ, ਨੰਨਾ ਨਿਸ ਦਿਨ ਨਿਰਖਤ ਜਾਈ, ਨਿਰਖਤ ਨੈਣ ਰਹੇ ਰਤਵਾਈ, ਨਿਰਖਤ ਨਿਰਖਤ ਜਬ ਜਾਏ ਪਾਵਾ, ਤਬ ਲੈ ਨਿਰਖੈ ਨਿਰਖ ਮਿਲਾਵਾ। ਜੀ ਹੁਣ ਸ਼ਬਦ ਦਾ ਆਧਾਰ ਨੰਨਾ ਹੈ। ਉਹ ਕਹਿੰਦੇ ਨੇ ਕਿ ਵੀ ਨੰਨੇ ਦਾ ਚੋਂ ਮੈਂ ਇਹ ਦੇਖਦਾ ਨਿਸ ਦਿਨ, ਨਿਸ਼ਾ ਰਾਤ ਨੂੰ ਕਹਿੰਦੇ ਨੇ, ਦਿਨ ਦਿਨੇ, ਕਿ ਦਿਨੇ ਰਾਤ ਮੈਂ ਤੱਕ ਰਿਹਾ ਆਪਣੇ ਪਿਆਰੇ ਨੂੰ ਕਿ ਮੇਰਾ ਪਿਆਰਾ ਕਦੋਂ ਆਏ, ਰੱਬ ਨਾਲ ਮੇਰਾ ਮੇਲ ਕਦੋਂ ਹੋਏ। ਨਿਰਖਤ ਹੁੰਦਾ ਨਿਰਖਣਾ, ਦੇਖਣਾ ਅੱਖ ਦੇ ਨਾਲ, ਮਨ ਦੀਆਂ ਅੱਖਾਂ ਦੇ ਨਾਲ ਔਰ ਮਾਦੀ। ਪਰ ਕਿਉਂਕਿ ਗੱਲ ਮਨ ਦੀਆਂ ਅੱਖਾਂ ਦੀ ਹੈ ਪਰ ਅਲੰਕਾਰ ਮਾਦੀ ਅੱਖਾਂ ਨੇ ਜੀ। ਔਰ ਫਿਰ ਅਸੀਂ ਜਦੋਂ ਅੱਖਾਂ ਇੱਕ ਥਾਂ ਤੇ ਟਿਕ ਲਾ ਕੇ ਦੇਖਦੇ ਰਹਿੰਦੇ ਹਾਂ, ਸਮਾਂ ਪਾ ਕੇ ਅੱਖਾਂ ਜੇ ਝਪਕੀਏ ਵੀ ਨਾ, ਨਿਰਖਣਾ ਹੁੰਦਾ ਵੀ ਬਿਲਕੁਲ, ਤੇ ਫਿਰ ਅੱਖਾਂ ਲਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਫਿਰ ਹੋਰ ਵਕਤ ਗੁਜ਼ਰਦਾ ਜਾਏ ਤੇ ਉਹ ਇਵੇਂ ਲੱਗਦਾ ਜਿਵੇਂ ਬਲੱਡ ਉਤਰਿਆ ਹੋਇਆ ਅੱਖਾਂ 'ਚ। ਉਸ ਲਈ ਕਬੀਰ ਸਾਹਿਬ ਨੇ ਸ਼ਬਦ ਵਰਤਿਆ ਰਤਵਾਈ, ਬਲੱਡ ਸ਼ਾਟ, ਜੀ ਕਿ ਨੰਨਾ ਨਿਸ ਦਿਨ ਨਿਰਖਤ ਹੈ, ਵੀ ਦਿਨ ਰਾਤ ਮੈਂ ਉਸ ਪਿਆਰੇ ਦੀ ਯਾਦ ਦੇ ਵਿੱਚ ਮੇਰੀਆਂ ਅੱਖਾਂ ਢੀਕਦੀਆਂ ਨੇ। ਦੇਖਦੇ ਦੇਖਦੇ ਮੇਰੀਆਂ ਅੱਖਾਂ ਖੂਨ ਵਾਂਗ ਲਾਲ ਹੋ ਗਈਆਂ, ਮਾਨੋ ਅੱਖਾਂ ਦੇ ਵਿੱਚ ਖੂਨ ਹੈ। ਨਿਰਖਤ ਨਿਰਖਤ ਜਬ ਜਾਏ ਪਾਵਾ, ਕਿ ਅਖੀਰ ਉਹ ਮੇਰੀ ਇੰਤਜ਼ਾਰ ਦੀ ਘੜੀ ਮੁੱਕੀ। ਉਸ ਮਨ ਦੀਆਂ ਅੱਖਾਂ ਨਾਲ ਢੀਕਦੇ ਢੀਕਦੇ ਪਿਆਰਾ ਮੇਰੇ ਘਰ ਆਇਆ, ਮੈਨੂੰ ਮਿਲਿਆ ਔਰ ਮੈਂ ਉਸ ਦਾ ਹੋ ਗਿਆ। ਜਦੋਂ ਮੈਂ ਉਹਨੂੰ ਪਾ ਲਿਆ, ਫਾਈਨਲੀ ਫਾਊਂਡ, ਤਬ ਲੈ ਨਿਰਖੇ ਨਿਰਖ ਮਿਲਾਵਾ। ਫਿਰ ਕੌਣ ਢੀਕ ਰਿਹਾ ਸੀ ਤੇ ਕਿਸ ਨੂੰ ਢੀਕ ਰਿਹਾ ਸੀ, ਇਸ ਦੇ ਵਿੱਚ ਵਿਥ ਮਿਟ ਗਈ। ਦੋਨੋਂ ਹੀ, ਜਿਵੇਂ ਜਦ ਦੇਖਾਂ ਤਤ ਤੂੰ ਵਾਲੀ ਗੱਲ ਹੈ, ਜਾਂ ਭਗਤ ਰਵਿਦਾਸ ਜੀ ਦਾ ਸ਼ਬਦ ਹੁੰਦਾ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਕਿ ਜਿਵੇਂ ਸੋਨਾ ਤੇ ਸੋਨੇ ਦੇ ਗਹਿਣਿਆਂ 'ਚ ਕੀ ਫਰਕ ਹੈ, ਉਹ ਵੀ ਸੋਨੇ ਦੇ ਗਹਿਣੇ ਨੇ, ਔਰ ਪਾਣੀ ਤੇ ਪਾਣੀ ਦੀਆਂ ਲਹਿਰਾਂ 'ਚ ਕੀ ਫਰਕ ਹੈ। ਸੁਖਬੀਰ ਸਾਹਿਬ ਕਹਿੰਦੇ ਨੇ, ਤਬ ਲੈ ਨਿਰਖੇ ਨਿਰਖ ਮਿਲਾਵਾ। ਫਿਰ ਕੌਣ ਉਹਨੂੰ ਢੀਕ ਰਿਹਾ ਸੀ ਤੇ ਕੌਣ ਆ ਗਿਆ ਮਿਲਣ ਵਾਲਾ, ਉਹਨਾਂ ਦੇ ਵਿੱਚ ਵਿਥ ਮਿਟ ਗਈ। ਇਹ ਨੰਨੇ ਨਾਲ ਰਿਲੇਟਡ ਉਹਨਾਂ ਦਾ ਅੱਜ ਦਾ ਉਪਦੇਸ਼ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।